ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ। ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ। ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ।
ਸਰ ਨਸ਼ੇ ਦੇ ਨਾਲ ਸਮਗਲਿੰਗ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕਣਗੇ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘਟਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਕਿ ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਤੇ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ।
ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿਣ ਕਰਤਾਰਪੁਰ ਵਾਲੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੀਆਂ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ।
ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਇਹ ਸਾਜ਼ਾਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ? ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ
ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ
ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿਣ ਕਰਤਾਰਪੁਰ ਵਾਲੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਕੋਈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ
ਉਹਦੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ। ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿਣ ਕਰਤਾਰਪੁਰ ਵਾਲੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਵਾਰ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ
ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕ ਰਹੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ। ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ। ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ ਮੈਂਬਰ ਸਾਹਿਬਾਨ ਸਾਰੇ ਬੈਠੇ ਨੇ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ
ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ।
ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਇਹ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਾਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ
ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਤੇ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ, ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ
ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ
ਇਹ ਨਹੀਂ ਪਰਦੇਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ, ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮੱਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸੀ? ਸਾਹਿਬ, ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ, ਦਰਬਾਰ ਸਾਹਿਬ ਦੀ ਗੱਲ ਕਰੀਏ, ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ। ਕੋਈ ਪਤਾ ਨਹੀਂ ਲੱਗ ਰਿਹਾ
ਇਸੇ ਕਰਕੇ ਮੈਂ ਸਮਝਣਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ ਭਾਵੇਂ ਮਰਿੰਡਾ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ ਇੱਥੇ ਗੁਰਦੁਆਰਾ ਦੂਖਨਵਾਰ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਣਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕਣਗੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ
ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਲਿੰਗ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ,
ਕਿ ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ ਸਰੋਵਰ 'ਚ। ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸੀ? ਸਾਹਿਬ, ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ, ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ,
ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ? ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਹਾਲਾਤ
ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿਣ ਕਰਤਾਰਪੁਰ ਵਾਲੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕ ਰਹੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ, ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ।
ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ।
ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿਣ ਕਰਤਾਰਪੁਰ ਵਾਲੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ, ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ
ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕ ਰਹੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਤੇ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ, ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ
ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਲਿੰਗ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ
ਉਹਦੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ। ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪਹੁੰਚੇ 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ, ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ, ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਵਾਰ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ।
ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕਣਗੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ। ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ। ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ ਮੈਂਬਰ ਸਾਹਿਬਾਨ ਸਾਰੇ ਬੈਠੇ ਨੇ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਜੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੀਆਂ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ
ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ, ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ, ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ।
ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਇਹ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ? ਇਹ ਸਾਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ
ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਜੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਕੋਈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ, ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ
ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿਣ ਕਰਤਾਰਪੁਰ ਵਾਲੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਉਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ
ਇਹ ਨਹੀਂ ਪਰਦੇਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਔਰ ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ, ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ, ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ। ਕੋਈ ਪਤਾ ਨਹੀਂ ਲੱਗ ਰਿਹਾ
ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ ਭਾਵੇਂ ਮਰਿੰਡਾ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕਣਗੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਔਰ ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਤੇ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ
ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਰਹੀ ਕਰਤਾਰਪੁਰ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ। ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸਾਹਿਬ, ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ? ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਵਾਰ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕਣਗੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਉਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ,
ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ? ਇਹ ਸਾਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਤੇ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ
ਬੈਠੇ ਨੇ ਹੋਰ ਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ,
ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕ ਰਹੀ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ,
ਤੇ ਉਸ ਵੇਲੇ ਵਾਪਰੀ ਆ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਤੇ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ।
ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ
ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਜੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ ਪਿਛਲੇ ਇੱਕ ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ
ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ। ਸਰੋਵਰ 'ਚ ਉਹਦੇ ਜਦੋਂ दारू ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ, ਪਿਛਲੇ ਇੱਕ ਸਾਲ ਦੇਖੋ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਵਾਰ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ
ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮੱਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ
ਜਦੋਂ ਉਹਨੂੰ ਫੜਿਆ ਗਿਆ ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਜੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੀਆਂ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਕੋਈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ, ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ, ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ, ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ, ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ
ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮੈਨੇਜਰ ਸਾਹਿਬ ਵੱਲੋਂ। ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ ਕਿ ਇਹ ਘਟਨਾ ਮੰਦਭਾਗੀ ਹੈ। ਸਰ ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਉਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ, ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ, ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਹੈ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ
ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ, ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਇਹ ਸਾਸਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ। ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਸਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗੜ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਆ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਇਹ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤ ਲਗਭਗ 9:15 ਵਜੇ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਵਿਖੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ। ਇੱਕ ਲੜਕੀ ਜੋ ਨਸ਼ੇ ਦੇ ਵਿੱਚ ਸੀ, ਉਹ ਸਰੋਵਰ ਦੇ ਉੱਪਰ ਬੈਠੀ ਹੋਈ ਸੀ, ਸਰੋਵਰ 'ਚ। ਉਹਦੇ ਜਦੋਂ ਦਾਰੂ ਪੀਣ ਲੱਗੀ ਉੱਥੇ ਬੈਠ ਕੇ, ਉੱਥੇ ਸੰਗਤਾਂ ਨੇ ਜਦੋਂ ਦੇਖਿਆ, ਸਾਡੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਜੋ ਡਿਊਟੀ ਤੇ ਸਨ ਉਹ ਵੀ ਪਹੁੰਚੇ। ਉਸ ਲੜਕੀ ਨੂੰ ਫੜ ਕੇ ਦਫ਼ਤਰ ਵਿੱਚ ਲਿਆਂਦਾ ਗਿਆ। ਲਿਆਉਣ ਤੋਂ ਪਹਿਲਾਂ ਉਸ ਲੜਕੀ ਨੇ ਜੋ ਉਹਦੇ ਹੱਥ ਵਿੱਚ ਬੋਤਲ ਸੀ ਸ਼ਰਾਬ ਦੀ, ਉਹ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕੀਤਾ। ਜੋ ਸਾਡੇ ਸੇਵਾਦਾਰ ਦੀ ਬਾਂਹ ਦੇ ਉੱਤੇ ਲੱਗਾ, ਜਿਹੜਾ ਇੰਜਰਡ ਹੋ ਗਿਆ। ਉਪਰੰਤ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੜ ਕੇ ਉਸ ਲੜਕੀ ਨੂੰ ਦਫ਼ਤਰ ਦੇ ਵਿੱਚ ਲਿਆਂਦਾ। ਉਹਦੀ ਪੁੱਛਗਿੱਛ ਕੀਤੀ ਗਈ। ਇਨ ਦੀ ਮੇਨ ਟਾਈਮ, ਕਿਉਂਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਮਨੇਰ ਸਾਹਿਬ ਵੱਲੋਂ, ਪੁਲਿਸ ਮੌਕੇ ਤੇ ਪਹੁੰਚੀ। 2-4 ਮਿੰਟ ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਉਸ ਲੜਕੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਸਟੇਸ਼ਨ ਵਾਸਤੇ ਚੱਲ ਪਈ। ਸਾਹਮਣੇ ਇੱਕ ਸਿੰਘ ਜੋ ਸ਼ਰਧਾਲੂ ਸੀ, ਜੋ ਜਜ਼ਬਾਤ ਦੇ ਵਿੱਚ ਆ ਕੇ, ਮੈਂ ਕਹਾਂਗਾ ਭਾਵਨਾ ਦੇ ਵਿੱਚ ਆ ਕੇ, ਉਹਨੇ ਉਸ ਲੜਕੀ ਦੇ ਆਪਦੇ ਰਿਵਾਲਵਰ ਤੋਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੂੰ ਉਸ ਲੜਕੇ ਨੇ, ਉਸ ਸਿੰਘ ਨੇ ਆਪਣਾ ਰਿਵਾਲਵਰ ਤੇ ਆਪਣੇ ਆਪ ਨੂੰ ਉਸੇ ਵੇਲੇ ਪੇਸ਼ ਕਰ ਦਿੱਤਾ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦਰਮਿਆਨ ਸਾਡੇ ਇੱਕ ਗੁਰਦੁਆਰਾ ਸਾਹਿਬ ਦੇ ਜੋ ਰੋਜ਼ਾਨਾ ਇੱਥੇ ਸ਼ਰਧਾਲੂ ਆਉਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਰਧਾਲੂ ਦੇ ਪੇਟ ਵਿੱਚ ਵੀ ਗੋਲੀ ਲੱਗੀ, ਜੋ ਰਜਿੰਦਰਾ ਹਸਪਤਾਲ ਵਿਖੇ ਇਸ ਵੇਲੇ ਐਡਮਿਟ ਹੈ, ਜਿਹਦਾ ਇਲਾਜ ਚੱਲ ਰਿਹਾ ਹੈ। ਬੜੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਲਾਜ਼ਮ ਨੇ, ਉਹ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ, ਡਿਊਟੀ ਦੇ ਰਹੇ ਨੇ। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ, ਜਿਹੜਾ ਬੜਾ ਹੀ ਨਿੰਦਣਯੋਗ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਸਾਡੇ ਸਾਰਿਆਂ ਵੱਲੋਂ, ਮੈਂਬਰ ਸਾਹਿਬਾਨ ਸਾਰੇ ਬੈਠੇ ਨੇ, ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ। ਇਹ ਘਟਨਾ ਮੰਦਭਾਗੀ ਹੈ। ਸਰ, ਨਸ਼ੇ ਦੇ ਨਾਲ ਸਮਗਰੀ ਬਰਾਮਦ ਕੀਤੀ ਗਈ। ਉਸ ਲੜਕੀ ਦੇ ਜਦੋਂ ਉਹਨੂੰ ਫੜਿਆ ਗਿਆ, ਉਹਦੇ ਬੈਗ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ਰਾਬ ਦੀ ਬੋਤਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਕੋਲ ਸੀ। ਉਹਨੇ ਤੋੜ ਕੇ ਸਾਡੇ ਸੇਵਾਦਾਰਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਟੈਕ ਕੀਤਾ ਵੀ, ਤੇ ਉਹਦੇ ਬੈਗ ਦੇ ਵਿੱਚੋਂ ਜਰਦੇ ਦੀਆਂ ਪੁੜੀਆਂ ਵੀ ਮਿਲੀਆਂ, ਕੁਝ ਨਸ਼ੀਲੀਆਂ ਗੋਲੀਆਂ ਵੀ ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਸਰ, ਕੱਲੀ ਸੀ ਇਹ ਜਾਂ ਕੋਈ ਹੋਰ? ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਤੇ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਕਿੱਥੇ ਰਹਿ ਕਰਤਾਰਪੁਰ ਰਹੀ ਸੀ? ਸਾਹਿਬ, ਜੇ ਘਟਨਾਵਾਂ ਗੁਰਦੁਆਰਾ ਸਾਹਿਬ ਨੂੰ ਕੋ ਟਾਰਗੇਟ ਕੀਤਾ ਜਾਂਦਾ ਜੀ ਪਿਛਲੇ 1 ਸਾਲ? ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆ, ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ
ਤੁਸੀਂ ਮਰਿੰਡੇ ਜਿਹੜੀ ਘਟਨਾ ਵਾਪਰੀ ਹੈ ਬੜੀ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ-ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਤੇ ਸਰਕਾਰਾਂ ਕੋਲੋਂ ਇਨਸਾਫ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਆ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਨਾ ਵਾਪਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕੀ ਕਦਮ ਚੁੱਕੇਗੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਉਚੇਚੇ ਤੌਰ ਤੇ ਹਮੇਸ਼ਾ ਅਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ ਸਾਰੇ ਮੁਲਾਜ਼ਮ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਇਹ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ ਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ ਹੈ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਘੜਤਾ ਕਿਹੜੇ ਸੀਗੇ? ਅਜੇ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਇਹ ਸਾਜ਼ਿਸ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਵਾ, ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਹੈ ਸੰਗਤ ਵੀ ਇਹ ਸਾਜ਼ਿਸ਼ਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇ ਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਸਿੱਖਾਂ ਦੀ ਜੋ ਮਰਿਆਦਾ ਸੋਧੇ ਦੀ ਰਹੀ ਹੈ, ਤੁਸੀਂ ਇਹਨੂੰ ਉਸ ਮਰਿਆਦਾ ਦਾ ਹਿੱਸਾ ਮੰਨਦੇ ਜਾਂ ਇੱਕ ਭਾਵਨਾ? ਦੇਖੋ, ਕਿਤੇ ਨਾ ਕਿਤੇ